ਸਾਡੇ ਤਾਂ ਪੰਜਾਬ 'ਚ ਲੱਚਰ ਬਹੁਤ ਹੈ, ਕੁੜੀਆਂ ਦਾ ਕੋਈ ਪਹਿਰਾਵਾ ਨਹੀਂ। ਇੱਥੇ ਇੰਨੀ ਸ਼ਾਂਤੀ ਆਈ, ਬੱਚਿਆਂ ਨੂੰ ਦੇਖ ਕੇ ਸਿਰ ਨੰਗਾ ਨਹੀਂ। ਬੱਚਿਆਂ ਦੇ ਸੂਟ ਜਿਹੜੇ ਪਾਏ ਨੇ ਮਨ ਨੂੰ ਮੋਹਦੇ ਨੇ, ਜਾਣ ਨੂੰ ਜੀ ਨਹੀਂ ਕਰਦਾ ਵੀ। ਪੰਜਾਬੀ ਮਿੱਤਰ ਪਿਆਰਿਓ, ਬਾਬਾ ਜੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਦੀਆਂ ਜਿਹੜੀਆਂ ਤਕਰੀਬਾਤ ਆ ਉਹ ਲਾਹੌਰ ਦੇ ਵਿੱਚ ਜਾਰੀ ਨੇ। ਅਸੀਂ ਮੌਜੂਦ ਹਾਂ ਗੁਰਦੁਆਰਾ ਡੇਰਾ ਸਾਹਿਬ। ਸਾਡੇ ਨਾਲ ਇੱਕ ਮਾਤਾ ਜੀ ਮੌਜੂਦ ਆ ਜਿਹੜੇ ਚੜ੍ਹਦੇ ਪੰਜਾਬ ਤੋਂ ਆਏ ਆ। ਪੁੱਛਦੇ ਕਿ ਉਹਨਾਂ ਨੂੰ ਪਾਕਿਸਤਾਨ ਆ ਕੇ ਕਿਹੋ ਜਿਹਾ। ਮਾਤਾ ਜੀ ਕੀ ਹਾਲ ਚਾਲ? ਠੀਕ ਹੈ ਬੇਟੇ। ਕਿੱਥੋਂ ਆਏ? ਅਸੀਂ ਆਏ ਹਾਂ, ਪਹਿਲਾਂ ਸਾਡਾ ਸੰਗਰੂਰ ਜ਼ਿਲ੍ਹਾ ਸੀ, ਹੁਣ ਮਲੇਰਕੋਟਲਾ। ਅਸੀਂ ਮਿੰਨੀ ਪਾਕਿਸਤਾਨ ਵਿੱਚ ਹੀ ਰਹਿੰਦੇ ਹਾਂ। ਤੇ ਪਿੰਡ ਦਾ ਕੀ ਨਾਂ ਤੁਹਾਡਾ? ਪਿੰਡ ਆਦਮਪਾਲ ਬੇਟੇ। ਅੱਛਾ, ਤੇ ਸੁਣਾਓ ਕਿਹੋ ਜਿਹਾ ਲੱਗਾ ਪਾਕਿਸਤਾਨ? ਸਾਨੂੰ ਬਹੁਤ ਵਧੀਆ ਲੱਗਿਆ। ਅਸੀਂ ਤਾਂ ਵਿਛੜੇ, ਜਿਹੜੇ ਸਾਡੇ ਪਿਛਲੇ ਵਿਛੜੇ ਹੋਏ ਨੇ, ਜਿਹੜੇ ਉਧਰ ਇੱਧਰੋਂ ਗਏ ਨੇ, ਉਧਰ ਇੱਧਰ ਗਏ ਨੇ, ਜਦੋਂ ਗੱਲਾਂ ਕਰਦੇ ਆ ਦੁੱਖ ਸਾਨੂੰ ਵੀ ਆਉਂਦਾ, ਸਾਨੂੰ ਵੀ ਆਉਂਦਾ। ਇਹ ਤਾਂ ਜਦੋਂ ਹੁਣ ਸਰਕਾਰਾਂ ਨੇ ਸਾਨੂੰ ਵੱਖ ਕਰਤਾ। ਹਾਂ, ਜਿਹੜਾ ਉਹ ਤੀ ਜਵਾਹਰ ਲਾਲ ਨਹਿਰੂ ਆਪਣੀਆਂ ਮੌਜਾਂ ਕਰ ਗਏ, ਸਾਡੇ ਚਪੇੜ ਪਵਾ ਗਏ। ਮਾਤਾ ਕਿੰਨੇ ਕੁ ਦਿਨ ਹੋ ਗਏ ਪਾਕਿਸਤਾਨ ਆਇਆ? ਸਾਨੂੰ ਬੇਟੇ ਅਸੀਂ 4 ਤਰੀਕ ਨੂੰ ਸਮਝ ਲਓ ਵੀ ਇੱਥੇ ਆਇਆ। 3 ਤਰੀਕ ਨੂੰ ਘਰੋਂ ਆਏ ਸੀ, 4 ਤਰੀਕ ਨੂੰ ਆਇਆ, ਨਨਕਾਣੇ ਸਾਹਿਬ ਗਏ। ਉੱਥੇ ਸਾਡੇ ਤਾਂ ਪੰਜਾਬ 'ਚ ਲੱਚਰ ਬਹੁਤ ਹੈ, ਕੁੜੀਆਂ ਦਾ ਕੋਈ ਪਹਿਰਾਵਾ ਨਹੀਂ। ਇੱਥੇ ਇੰਨੀ ਸ਼ਾਂਤੀ ਆਈ, ਬੱਚਿਆਂ ਨੂੰ ਦੇਖ ਕੇ ਸਿਰ ਨੰਗਾ ਨਹੀਂ। ਬੱਚਿਆਂ ਦੇ ਸੂਟ ਜਿਹੜੇ ਪਾਏ ਨੇ ਮਨ ਨੂੰ ਮੋਹਦੇ ਨੇ, ਜਾਣ ਨੂੰ ਜੀ ਨਹੀਂ ਕਰਦਾ ਵੀ ਅਸੀਂ ਪੰਜਾਬ ਜਾਈਏ। ਹਾਂਜੀ, ਲੋਕ ਇੰਨੇ ਚੰਗੇ ਲੱਗੇ ਤੁਹਾਨੂੰ? ਹਾਂ, ਇੰਨੇ ਚੰਗੇ ਲੱਗੇ। ਕੋਈ ਨਸ਼ਾ ਨਹੀਂ ਇੱਥੇ, ਕੋਈ ਸ਼ਰਾਬ ਨਹੀਂ, ਕੋਈ ਤਮਾਕੂ ਨਹੀਂ, ਕੋਈ ਬੀੜੀ ਨਹੀਂ। ਸਾਡੇ ਤਾਂ ਦੁਕਾਨਾਂ ਦੇ ਇੱਥੇ ਸ਼ਰਾਬ ਦੇ ਠੇਕੇ ਲਾਏ ਪਏ ਨੇ, ਸਾਡੇ ਜਵਾਕਾਂ ਨੂੰ ਗਾਲਣ ਨੂੰ। ਨਸ਼ੇ ਵੇਚਦੇ ਨੇ, ਖੁਦ ਆਪ ਵੇਚਦੇ ਨੇ, ਦੁਕਾਨਾਂ ਤੇ ਲਿਆ। ਸਾਡੇ ਤਾਂ ਬੱਚੇ ਬਰਬਾਦ ਨੇ, ਮਾਵਾਂ ਦੇ ਕੁੱਖਾਂ ਖਾਲੀ ਹੋ ਗਈਆਂ। ਨਾ ਸਾਨੂੰ ਕਾਹਦਾ ਡਰ ਹੈ? ਸਾਨੂੰ ਤਾਂ ਸਾਡੇ ਤਾਂ ਮੰਤਰੀ ਦੇ ਕੋਲੇ ਇੰਨੀਆਂ ਗੱਡੀਆਂ ਹੁੰਦੀਆਂ ਨੇ, ਸਾਨੂੰ ਮੰਤਰੀਆਂ ਤੋਂ ਵੱਧ ਸਤਿਕਾਰ ਮਿਲਿਆ ਧੁਰ ਤੋਂ। ਜਿਉਂ ਅਸੀਂ ਉੱਥੋਂ ਆਪਣੇ ਪਾਕਿਸਤਾਨ ਦੇ ਬਾਰਡਰ ਤੋਂ ਨਿਕਲਿਆ, ਇੰਨੀ ਫੋਰਸ, ਇੰਨਾ ਸਰਕਾਰ ਨੇ ਸਾਡੇ ਤੇ ਖਰਚਾ ਕੀਤਾ। ਥੋਂ ਵਿਚਾਰੇ ਦਿਨ ਦੁਪਹਿਰਾ ਰਾਤ ਉਹਨਾਂ ਨੇ ਦੇਖੀ ਨਹੀਂ ਹੈਗੀ। 2 ਵਜੇ ਦੀ ਵੀ ਗੱਡੀ ਆਈਆਂ, 2 ਵਜੇ ਵੀ ਨਾਲ ਫੋਰਸ ਆਈ। ਸਾਡੇ ਕਿੱਥੇ ਕਿਸੇ ਦੀ ਰਾਖੀ ਕਰਦੇ ਨੇ? ਕੋਈ ਮਰੀ ਜਾਵੇ, ਕੋਈ ਖਪੀ ਜਾਵੇ, ਕੋਈ ਪੁੱਛਦਾ ਹੀ ਨਹੀਂ। ਜਿਹੜੇ ਜਦੋਂ ਤੁਸੀਂ ਇੰਡੀਆ ਵਾਲੇ ਪਾਸਿਓਂ ਪਾਕਿਸਤਾਨ ਵਾਲੇ ਪਾਸੇ ਆਏ ਆ ਤੇ ਕਿਹੋ ਜਿਹਾ ਸਵਾਗਤ ਹੋਇਆ? ਬਹੁਤ ਵਧੀਆ, ਬਹੁਤ ਪਿਆਰ ਕੀਤਾ ਬੱਚਿਆਂ ਨੇ, ਫੋਰਸ ਨੇ ਵੀ ਬਹੁਤ ਪਿਆਰ ਕੀਤਾ, ਸਤਿਕਾਰ ਕੀਤਾ। ਅੰਮਾ ਕਹਿ ਕੇ ਬੋਲੇ, ਮਨ ਨੂੰ ਸ਼ਾਂਤੀ ਆਈ। ਸਾਡੇ ਤਾਂ ਬੋਲੀਆਂ ਹੀ ਉੜ ਬੈਠੀ ਹੈ। ਇਹ ਸਾਡੇ ਲੋਕ ਇਹੋ ਜਿਹੇ ਨੇ। ਤੇ ਜਿਹੜੇ ਸਾਡੇ ਜਵਾਨ ਲੱਗੇ ਪ੍ਰਸ਼ਾਸਨ ਦੇ ਫੋਰਸਸ ਨਾਲ ਲੱਗੀਆਂ, ਉਹ ਕਿਦਾਂ ਬੋਲਦੇ ਤੁਹਾਡੇ ਦਿੱਤਾ ਜੀ? ਉਹਨਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ। ਸਾਨੂੰ ਤਾਂ ਐਂ ਲੱਗਿਆ ਵੀ ਖਾਨੀ ਅਸੀਂ ਕਿੱਥੇ ਆਏ ਆਂ, ਬਾਹਰਲੇ ਦੇਸ਼ ਹੀ ਆ ਗਏ ਅਸੀਂ। ਇੰਨਾ ਜ਼ਿਆਦਾ ਸਾਨੂੰ ਪਾਕਿਸਤਾਨ ਵਧੀਆ ਲੱਗਿਆ। ਸਲਾਬ ਨੇ ਕਿੰਨਾ ਕੁ ਨੁਕਸਾਨ ਕੀਤਾ ਪੰਜਾਬ ਦੇ ਵਿੱਚ, ਚੜ੍ਹਦੇ ਪੰਜਾਬ? ਉਹ ਸਾਡੇ ਮੋਦੀ ਨੇ ਬਸ ਪਾਣੀ ਇੱਧਰ ਨੂੰ ਕੱਢਤਾ, ਸਾਡੇ ਨੂੰ ਲੋਕ ਬਰਬਾਦ ਹੋ ਗਏ। ਉਹਨਾਂ ਦੇ ਘਰਾਂ 'ਚ ਤਾਂ ਹੁਣ ਤੱਕ ਨਹੀਂ ਠੀਕ ਆਉਣੇ, ਹੁਣ ਤੱਕ ਨਹੀਂ ਠੀਕ ਆਉਣੇ ਹੈਗੇ। ਪਰਾਂ ਵੀ ਕੱਢ ਸਕਦਾ ਸੀ ਪਾਣੀ। ਸਾਨੂੰ ਮੋਦੀ ਨੇ ਖਰਾਬ ਕੀਤਾ, ਪੂਰਾ ਕੀਤਾ ਮੋਦੀ ਨੇ ਖਰਾਬ। ਤੇ ਵੀਜ਼ੇ ਵੂਜ਼ੇ ਆਸਾਨੀ ਨਾਲ ਲਾ ਗਏ? ਕੋਈ ਮੁਸ਼ਕਲ ਔਕੜ ਤਾਂ ਨਹੀਂ ਬਣੀ ਇੱਧਰ ਆਉਣ ਲੱਗਿਆ? ਪਹਿਲਾਂ ਸਾਡਾ ਰੁਕ ਗਿਆ ਸੀ, ਜਾਣ ਨੂੰ ਬਣ ਗਈ ਸੀ। ਮੈਂ ਪਹਿਲੀ ਵਾਰੀ ਆਈਆਂ ਇੱਥੇ। ਅੱਗੇ ਵੀਜ਼ੇ ਮੈਂ ਕਦੇ ਇੰਗਲੈਂਡ ਕਰਦੀ, ਫਲਾਣਾ ਕਰਦੀ, ਕਿਤੇ ਨਹੀਂ ਮਿਲਿਆ। ਮੈਂ ਕਿਹਾ ਚੱਲ ਬਾਬੇ ਨਾਨਕ ਦਾ ਘਰ ਹੀ ਦੇਖੇ ਆਈਏ। ਤੇ ਚਾਹ ਵੀ ਸੀ, ਫਿਰ ਵੀਜ਼ਾ ਲੱਗਿਆ। ਫਿਰ ਸਾਨੂੰ ਖੁਸ਼ੀ ਹੋ ਗਈ ਜਦੋਂ ਮੌਕੇ ਤੇ ਸਾਨੂੰ ਦਿੱਤਾ ਵੀਜ਼ਾ ਸਾਰਿਆਂ ਨੂੰ। ਪਰ ਕੁਝ ਬੰਦੇ ਸਾਡੇ ਵਿਚਾਰੇ 50 ਮੁੜ ਵੀ ਗਏ ਉੱਥੋਂ। ਉਹਨਾਂ ਦਾ ਸ਼ਾਇਦ ਵੀ ਸ਼੍ਰੋਮਣੀ ਕਮੇਟੀ ਕਰਕੇ ਨਾ ਕੋਈ, ਉਹਨਾਂ ਦੇ ਕੋਈ ਕਾਗਜ਼ ਪੱਤਰਾਂ 'ਚ ਕਮੀ ਰਹਿ ਗਈ ਨਹੀਂ। ਹਾਂਜੀ, ਮੇਰੀ ਗੱਲ ਸੁਣੋ, ਉਹਨਾਂ ਦਾ ਕੋਈ ਇਨਕੁਆਇਰੀ ਨਹੀਂ ਹੋਈ, ਤਾਂ ਹੀ ਕਰਕੇ ਉਹਨਾਂ ਦੇ ਵਿਚਾਰਿਆਂ ਦੇ ਵੀਜ਼ੇ ਰਹਿ ਗਏ। ਪਰ ਸਾਨੂੰ ਦੁੱਖ ਲੱਗਿਆ ਜਦੋਂ ਸਾਡੇ ਨਾਲ ਵਿਛੜ ਗਏ। ਉਹ ਵੀ ਕੋਈ ਗੱਲ ਨਹੀਂ, ਅਗਲੀ ਵਾਰੀ ਉਹਨਾਂ ਦਾ ਵੀ ਲੱਗ ਜਾਊ, ਇਨਕੁਆਇਰੀ ਕਰਵਾ ਲੈਣਗੇ। ਠੀਕ ਹੈ ਬੇਟੇ, ਠੀਕ ਹੈ, ਠੀਕ ਹੈ। ਸੁਣਾਓ, ਪਾਕਿਸਤਾਨ ਘੁੰਮਿਆ 5-7 ਦਿਨ, ਹਾਂਜੀ, ਕਿਹੋ ਜਿਹਾ ਲੱਗਾ? ਕਿ ਆਨੰਦ ਆਇਆ ਕਿ ਨਹੀਂ? ਬਹੁਤ। ਜਿੰਨਾ ਵੀ ਨਹੀਂ, ਅਗਲਾ ਹੱਥ ਨਹੀਂ ਕੁੜੀਆਂ ਧਰਾਉਂਦੀਆਂ। ਸਾਨੂੰ ਭੱਜ ਜੱਫੀਆਂ ਪਾਈਆਂ ਨੇ ਸਾਡੇ ਵੀਰਾਂ ਨੇ, ਸਾਡੀਆਂ ਭੈਣਾਂ ਨੇ। ਕੋਈ ਤਕਲੀਫ ਹੀ ਨਹੀਂ ਹੋਈ ਸਾਨੂੰ ਕੋਈ ਤਕਲੀਫ ਨਹੀਂ ਹੋਈ। ਹਾਂ ਕਰੋ ਇੱਧਰ ਗੱਲ। ਪਾਕਿਸਤਾਨੀ ਸਰਕਾਰ ਨੇ ਜਿਹੜੇ ਤੁਹਾਡੇ ਲਈ ਬੰਦੋਬਸਤ ਕੀਤੇ ਰਹਿਣ ਦੇ, ਖਾਣ ਪੀਣ ਦੇ, ਲੰਗਰ ਦੁਆਰਿਆਂ ਦੇ, ਬਹੁਤ ਜ਼ਿਆਦਾ ਵਧੀਆ, ਬਹੁਤ। ਇੱਕ ਬੰਦਾ ਘਰੇ ਪ੍ਰਾਹੁਣਾ ਵਗ ਜੇ, ਉਹ ਨਹੀਂ ਸਾਂਭਿਆ ਜਾਂਦਾ। ਸਾਡੇ 2200 ਬੰਦਾ ਸਾਨੂੰ ਐ ਪ੍ਰਾਹੁਣਿਆਂ ਵਾਂਗੂ ਸਾਂਭਿਆ। ਬਿਸਤਰੇ ਕਦੇ ਸਾਡੇ ਗੁਰਦੁਆਰਿਆਂ 'ਚ ਨਹੀਂ ਚੰਗੇ ਮਿਲੇ, ਜਿਹੜੇ ਸਾਨੂੰ ਆਉਣ ਸਾਰ ਨਵੇਂ ਰਜਾਈਆਂ, ਨਵੀਆਂ ਬਿਸਤਰੇ ਬਿਲਕੁਲ ਆਉਣ ਲੱਗ ਦਿੱਤੇ ਨੇ। ਜਿੱਥੇ ਵੀ ਅਸੀਂ ਗਿਆ, ਨਨਕਾਣਾ ਸਾਹਿਬ ਗਿਆ, ਤੇ ਇੱਥੇ ਆਇਆ, ਲਾਹੌਰ ਆਇਆ, ਪੰਜਾ ਸਾਹਿਬ ਗਿਆ, ਕਰਤਾਰਪੁਰ ਸਾਹਿਬ ਗਿਆ, ਜਾਣ ਸਾਰ ਸਾਨੂੰ ਬਿਸਤਰੇ ਲੱਗੇ ਹੋਏ, ਪਾਣੀ ਦਾ ਇੰਤਜ਼ਾਮ, ਚਾਹ ਦਾ ਇੰਤਜ਼ਾਮ। ਸਰਕਾਰ ਤੋਂ ਤੁਸੀਂ ਖੁਸ਼ ਆ? ਇਸ ਤੋਂ ਬਹੁਤ ਸਾਡੀ ਕੁੜੀਆਂ ਇਹ
ਸਾਡੀ ਕੋਈ ਕੁੜੀ ਹੈ, ਇਹ ਤੁਹਾਡੀ ਨਹੀਂ ਹੈਗੀ। ਜਿਹੜੀ ਵਿਚਾਰੀ ਪ੍ਰਧਾਨ ਮੰਤਰੀ ਆ ਸਾਡੀ ਕੁੜੀ ਆ। ਇਹਨੇ ਸਾਨੂੰ ਆਪਦੇ ਮਾਂ ਬਾਪ ਭੈਣ ਭਾਈ ਪੁੱਤ ਪੋਤੇ ਸਮਝ ਕੇ ਇਹਨੇ ਸਾਨੂੰ ਉਹ ਕੀਤਾ ਵੀ ਜੇ ਦਵਾਈ ਨਹੀਂ ਹੋਣੀ। ਮਰੀਮ ਨਵਾਜ਼ ਸ਼ਰੀਫ ਸਾਹਿਬ। ਹਾਂਜੀ ਹਾਂ 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 ਹਾਂ। ਹੋਰ ਕੋਈ ਗੱਲ ਜਿਹੜੀ ਤੁਹਾਨੂੰ ਪਾਕਿਸਤਾਨ 'ਚ ਚੰਗੀ ਨਹੀਂ ਲੱਗੀ, ਕੋਈ ਦੁੱਖ ਤਕਲੀਫ ਮੁਸ਼ਕਲ ਆਈ ਹੋਵੇ? ਕੋਈ ਤਕਲੀਫ ਨਹੀਂ ਲੱਗੀ ਹੈ ਸਾਨੂੰ ਤਾਂ। ਇੱਥੇ ਤਾਂ ਅਸੀਂ ਤਾਂ ਆਇਆ ਵੀ ਸਾਡੇ ਤਾਂ ਜੇ ਮੜ ਜਾ ਖਾਈ ਜੇ ਨਾਲ ਲੜਨ ਨਾਲ ਹੋ ਜਾਂਦੇ ਨੇ। ਇੱਥੇ ਕੋਈ ਸਾਨੂੰ ਉਹ ਨਹੀਂ ਹੋਇਆ ਹੈਗਾ ਬਿਲਕੁਲ। ਸਰਕਾਰ ਨੇ ਜਿਹੜੀਆਂ ਬੱਸਾਂ ਤੁਹਾਡੇ ਵਾਸਤੇ ਅਰੇਂਜ ਕੀਤੀਆਂ ਲਿਜਾਉਣ ਵਾਸਤੇ, ਉਹ ਕਿਹੋ ਜਿਹੀਆਂ? ਸਾਡੇ ਸਾਨੂੰ ਜਿਹੜੀਆਂ ਯਾਤਰੀਆਂ ਨੂੰ ਲੈ ਕੇ ਆਉਂਦੀਆਂ ਜਾਂ- ਕਹਿੰਦੀਆਂ ਜੀ ਅਸੀਂ ਤਾਂ ਬੈਠੇ ਵੀ ਨਹੀਂ ਜ਼ਿੰਦਗੀ 'ਚ 72 ਸਾਲ 'ਚ ਨਹੀਂ ਬੈਠੇ ਅਸੀਂ ਇਹੀ ਜੀ ਬੱਸ 'ਚ। ਸਾਨੂੰ ਐਂ ਵੀ ਨਹੀਂ ਪਤਾ ਲੱਗਿਆ ਵੀ ਬੱਸ ਕਿੱਥੇ ਚੱਲਦੀ ਹੈ। ਜਹਾਜ਼ ਵਾਂਗੂ ਬੱਸ ਆਈ ਹੈ ਇਹ। ਪਾਕਿਸਤਾਨ ਜਿਹੜੀਆਂ ਸੜਕਾਂ ਬਣੀਆਂ, ਮੋਟਰਵੇ ਬਣੇ, ਉਹ ਕਿਹੋ ਜਿਹੇ? ਬਹੁਤ ਵਧੀਆ ਬਹੁਤ ਵਧੀਆ। ਸਾਡਾ ਪੰਜਾਬ ਤਾਂ ਇਦੋਂ ਅਮੀਰ ਹੈ। ਉਹਨਾਂ ਦੇ ਸੜਕਾਂ ਜਾ ਕੇ ਦੇਖੋ ਟੁੱਟੀਆਂ ਫੁੱਟੀਆਂ ਪਈਆਂ ਨੇ ਹੁਣ, ਪਰ ਇੱਥੇ ਤਾਂ ਬਹੁਤ ਸਾਨੂੰ ਲੱਜਤ ਮਿਲੀ ਹੈ। ਬਹੁਤ ਸਫਾਈ ਸੁਥਰਾਈ ਦਾ ਨਿਜ਼ਾਮ ਕਿਹੋ ਜਿਹਾ? ਜ਼ਿਆਦੇ ਜੀ ਬਹੁਤ ਜ਼ਿਆਦੇ ਸਫਾਈ ਗੁਰਦੁਆਰਿਆਂ ਦੀ ਸਾਂਭ ਸੰਭਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਕੋਈ ਦੁੱਖ ਤਕਲੀਫ ਮੁਸ਼ਕਲ ਔਕੜ ਆਈ ਹੈ ਤਾਂ ਦੱਸ ਦਿਓ। ਕੁਛ ਨਹੀਂ ਸਾਨੂੰ ਔਕੜ। ਸਾਨੂੰ ਤਾਂ ਕਦੇ ਜਲੇਬੀਆਂ ਮਿਲਦੀਆਂ ਨੇ, ਕਦੇ ਪਕੌੜੇ ਮਿਲਦੇ ਨੇ, ਕਦੇ ਸਾਗ ਇੰਨਾ ਔਖਾ ਬਣਾਉਣਾ ਹੁੰਦਾ ਜੀ। ਕੁੜੀਆਂ ਨੇ ਸਾਗ ਬਣਾ ਕੇ ਦਿੱਤਾ ਹੈ। ਹਰੇਕ ਪਕਵਾਨ ਸਾਨੂੰ ਬਦਲਣਾ ਮਿਲਿਆ। ਲਓ ਜੀ ਮਾਂ ਜੀ, ਜਿਉਂਦੇ ਵਾਸਤੇ ਰਹੋ। ਅਸੀਂ ਉਮੀਦ ਕਰਦੇ ਹਾਂ ਤੁਸੀਂ ਫੇਰ ਵੀ ਆਓਗੇ ਕਿ ਨਹੀਂ? ਬੇਟੇ ਆਉਂਗੀ, ਬੇਟੇ ਆਉਂਗੀ, ਜ਼ਰੂਰ ਆਉਂਗੀ। ਸ਼ੁਕਰੀਆ ਜੀ। ਪਰਮਾਤਮਾ ਨੇ ਸੱਦਿਆ ਜ਼ਰੂਰ ਆਉਂਗੀ। ਪਰ ਮੈਂ ਪਹਿਲੀ ਵਾਰੀ ਆਈ ਹਾਂ। ਇੰਨਾ ਖੁਸ਼ ਹੋਇਆ ਮਨ ਵੀ ਪਰਮਾਤਮਾ ਹਰੇਕ ਸਾਲ ਹੀ ਵੀਜ਼ਾ ਤੂੰ ਲਵਾ ਦਿਆ ਕਰ। ਇਨਸ਼ਾਅੱਲਾ ਹਰੇਕ ਸਾਲ ਹੀ ਲੱਗੇਗਾ। ਠੀਕ ਹੈ ਬੇਟੀ, ਥੈਂਕ ਯੂ।